2 ਦਸੰਬਰ ਨੂੰ ਸਿੰਘ ਸਾਹਿਬਾਨ ਨੇ, ਜਿਹੜੇ ਸਿੰਘ ਸਾਹਿਬਾਨ ਇਹਨਾਂ ਦੇ ਹੀ ਥਾਪੇ ਹੋਏ ਨੇ, ਫਿਰ ਵੀ ਇੱਕ ਸਾਡੇ ਵੱਡੇ ਤਬਕੇ ਨੂੰ ਸੀ ਜੀ ਹੋਰ ਜਥੇਦਾਰ ਕਰ ਵੀ ਕੀ ਸਕਦੇ ਨੇ ਇਸ ਤੋਂ। ਉਹਨਾਂ ਨੂੰ ਕਿਹਾ ਕਿ ਵੀ 3 ਦਿਨ ਦੇ ਵਿੱਚ ਅਸਤੀਫਾ ਦਿਓ ਔਰ ਨਾਲ ਦੀ ਨਾਲ 6 ਮੈਂਬਰੀ ਉਹਨਾਂ ਨੇ ਐਡਹਾਕ ਕਮੇਟੀ ਬਣਾ ਦਿੱਤੀ ਹੈ ਜਿਹੜੀ ਦੋਨੋਂ ਧਿਰਾਂ ਦੀ ਹੈ ਕਿ ਵੀ 6 ਮਹੀਨੇ ਦੇ ਵਿੱਚ ਭਰਤੀ ਕਰੋ, ਨਵੀਂ ਲੀਡਰਸ਼ਿਪ ਉੱਭਰੇਗੀ। ਫਿਰ ਕਿਵੇਂ ਗਿਆਨੀ ਹਰਪ੍ਰੀਤ ਸਿੰਘ ਦੀ ਕਰੈਕਟਰ ਅਸੈਸੀਨੇਸ਼ਨ ਕੀਤੀ, ਉਹਦਾ ਹੀ ਕਿਸੇ ਰਿਸ਼ਤੇਦਾਰ ਨੂੰ ਕੱਢ ਕੇ ਜਿਹੜਾ ਬਦ ਚੱਲਣ ਜਿਹਾ ਬੰਦਾ ਸੀ ਉਸ ਤੋਂ ਕੀਤਾ। ਇਹਨਾਂ ਦਾ ਮਕਸਦ ਇਹ ਸੀ ਕਿ ਇਹਨਾਂ ਨੂੰ ਖਿਲਾਰ ਦਿਓ। ਜਦੋਂ ਦਬਾਅ ਬਣਿਆ ਦੂਜੀ ਵਾਰੀ ਸੁਖਬੀਰ ਬਾਦਲ ਨੂੰ, ਉਹਨੇ ਕਿਹਾ ਜੀ ਮੈਂ ਅਸਤੀਫਾ ਦੇ ਦਿੱਤਾ। ਹੁਣ ਵਰਕਿੰਗ ਕਮੇਟੀ ਜਿਹੜੀ ਸੀ ਉਹ ਮਨਜ਼ੂਰ ਨਹੀਂ ਕਰ ਰਹੀ, ਉਹ ਕਿ ਜੀ ਮੈਂ ਤਾਂ ਦੇ ਦਿੱਤਾ, ਮੈਂ ਤਾਂ ਸੁਰਖਰੂ ਮੈਂ ਦੇ ਦਿੱਤਾ। ਉਹਨੇ ਕਿਹਾ ਅਸੀਂ ਕੋਈ ਜੁਰਮ ਨਹੀਂ ਸੀ ਕੀਤਾ, ਮੈਂ ਕੋਈ ਜੁਰਮ ਅਸੀਂ, ਪਰ ਫਿਰ ਵੀ ਅਸੀਂ ਆਪਣੀ ਝੋਲੀ 'ਚ ਪਵਾਇਆ। ਸੋ ਮਤਲਬ ਇਹ ਹੈ ਵੀ ਉਹਨਾਂ ਨੇ ਬਾਦਲਾਂ ਨੇ ਜੱਫਾ ਤਾਂ ਛੱਡਣਾ ਨਹੀਂ ਹੈ, ਉਹ ਤਾਂ ਬੈਠੇ ਹੋਏ ਨੇ। ਜਦੋਂ ਤੱਕ ਇਹ ਪੂਰਾ ਫੈਸਲਾ ਲਾਗੂ ਨਹੀਂ ਹੁੰਦਾ 2 ਦਸੰਬਰ ਦਾ, ਕੋਈ ਪਾਰਟ ਨਹੀਂ ਹੈ। ਔਰ ਉਹਨਾਂ ਨੇ ਇਸ ਦੇ ਉੱਤੇ ਗਿਆਨੀ ਹਰਪ੍ਰੀਤ ਸਿੰਘ ਦੇ ਮੁੱਦੇ ਤੇ ਵੀ ਕਿਹਾ ਕਿ ਜੀ ਉਹਨਾਂ ਨੇ 5 ਪਿਆਰਿਆਂ ਦੇ ਸਾਹਮਣੇ ਖਲੋ ਕੇ ਜੋ ਕਹਿ ਦਿੱਤਾ ਹੈ ਉਹ ਬਿਲਕੁਲ ਸਪਸ਼ਟੀਕਰਨ ਹੈ, ਇਹਨਾਂ ਨੂੰ ਕੋਈ ਹੱਕ ਨਹੀਂ ਹੈ ਉਹਦੀ ਪੜਤਾਲ ਕਰਨ ਦਾ। ਜੇ ਸਾਰੇ ਦਾ ਸਾਰਾ ਅਕਾਲੀ ਦਲ ਜਿਹੜਾ ਹੈ ਉਹ ਇਲੈਕਸ਼ਨ ਕਮਿਸ਼ਨ ਜਾਂ ਦੂਜਾ ਬਣ ਕੇ ਇਹਨਾਂ ਨੂੰ ਜੇਲ੍ਹਾਂ 'ਚ ਵੀ ਸੁੱਟ ਦਿਓ, ਫਿਰ ਵੀ ਅਕਾਲ ਤਖਤ ਦੀ ਅਥਾਰਟੀ ਨੂੰ ਜਿਹੜਾ ਹੈ ਉਹ ਕਿਸੇ ਨੂੰ ਚੈਲੰਜ ਕਰਨ ਦਾ ਹੱਕ ਨਹੀਂ ਹੋਣਾ ਚਾਹੀਦਾ। ਨਹੀਂ ਇਲੈਕਸ਼ਨ ਨਾ ਸੇ। व्यूअर्स वेलकम बैक ऑन प्रोग्राम। सो व्यूअर्स दूसरे सेगमेंट च गलबात करन जा रहे हैं कि बादल अकाली दल के लीडर ने अखीर अपनी औकात दिखाई दी है और वो पूरी तरह अकाल तख्त के हुक्मनामे तो भगोड़े हुए हैं। सो इस बारे आप गलबात करन जा रहे हैं। सो असं चाहांगे कि तुसीं इसी तरह बने रहना, देखण सुन लिया लिखण लई तुहाडा सब दा बहुत बहुत शुक्रिया जी। डॉक्टर साहब की विचार ने? देखो असी कोई ये तो नहीं है कि कोई राजसी ज्योतिषी वांग कोई प्रेडिक्ट करते हैं, पर तुहानू चाल ढाल पिछोकड़ करतूतां ओवरऑल जिन्हां दी कारगुजारी तुसीं देखी हुंदी है, उस तो अंदाज़ा हो जाता है कि भाई इन्हां तिलां दे विच तेल नहीं है, इन्हां तो तुसीं क्यों बार बार एक्सपैक्ट करदे हो कि ये कोई डिलीवर कर पाएंगे। लेकिन जिवें वो अंग्रेज़ी दी एक्सप्रैशन है कि होपिंग अगेंस्ट होप इज़ द फॉली ऑफ ह्यूमन नेचर। ये भी ठीक है, असी कहते हैं जी जब तक सांस तब तक आस, जी साह दे नाल ही आसां ने। पर ये मूर्खता भी है इंसानी सुभाਅ दी कि असी जिस तो बार बार जिहड़ा वो जलील हुंदे हैं जां जिस तो बार बार निराश हुंदे हैं, फिर भी सानू लगदा कि शायद इस वार उस विचला कोई भलापन जाग पे, उस विचला कोई पुन कीता पिछले जन्म का जाग पे दूजा है। लेकिन एक गल का ध्यान रहना चाहिए, ये माझे वाले बड़े सौखे अंदाज च अखाण वरतते होंदे ने कि जिहड़े तरन ताਰਨ कोड़े अंबरसर भी कोड़े। साडे लਹਿੰਦੇ पंजाब वाले कहणगे जिहड़े लाहौर कोड़े वो पिशौर भी कोड़े। हालांकि अंबरसर तरन ताਰਨ ਦਾ शायद इस ਲਈ मैंशन होए क्योंकि तरन ताਰਨ ਸਾਹਿਬ ਦਾ ਸਰੋਵਰ ਜਿਹੜਾ ਹੈ ਉਹ ਜਦੋਂ ਗੁਰੂ ਅਰਜਨ ਸਾਹਿਬ ਨੇ ਸਥਾਪਿਤ ਕੀਤਾ, ਔਰ ਜਿੰਨੇ ਸਰੋਵਰ ਨੇ ਸਾਡੇ ਇਤਿਹਾਸਕ ਉਹਨਾਂ ਸਭ ਤੋਂ ਲੰਬਾ ਚੌੜਾ ਤਰਨ ਤਾਰਨ ਦਾ ਸਰੋਵਰ ਹੈ। ਤੇ ਇਹ ਉਸ ਜ਼ਮਾਨੇ ਦੇ ਵਿੱਚ ਜਿਹੜਾ ਕੋਹੜ ਦਾ ਰੋਗ ਹੈ ਉਹ ਲਾ ਇਲਾਜ ਮੰਨਿਆ ਜਾਂਦਾ ਸੀ। ਸੋਸ਼ਲ ਇਸ ਦੇ ਨਾਲ ਸਟਿਗਮਾ ਜੁੜਿਆ ਹੋਇਆ ਸੀ। ਈਵਨ ਯੂਰਪ ਦੇ ਵਿੱਚ ਵੀ ਸ਼ਹਿਰਾਂ 'ਚ ਨਹੀਂ ਸੀ ਰਹਿ ਸਕਦੇ, ਜੰਗਲਾਂ 'ਚ ਦੂਜਿਆਂ 'ਚ ਝੋਪੜੀਆਂ ਵਗੈਰਾ ਦੇ ਵਿੱਚ ਕੋਈ ਉਹਨਾਂ ਦੇ ਨੇੜੇ ਵੀ ਨਹੀਂ ਸੀ ਜਾਂਦਾ। ਹਾਲਾਂਕਿ ਅਸੀਂ ਜਦੋਂ ਗੁਰੂ ਨਾਨਕ ਪਾਤਸ਼ਾਹ ਦੇ ਉਦਾਸੀ ਦੇਖਦੇ ਹਾਂ ਅੱਜ ਵੀ ਪਾਕਿਸਤਾਨ ਦੇ ਵਿੱਚ, ਉਹ ਗੁਰਦੁਆਰਾ ਸਾਹਿਬ ਦੀਪਾਲਪੁਰ ਜਿੱਥੇ ਗੁਰੂ ਸਾਹਿਬ ਨੇ ਇੱਕ ਕੋਹੜੀ ਦੀ ਝੁੱਗੀ ਦੇ ਵਿੱਚ ਰਾਤ ਗੁਜ਼ਾਰੀ, ਉਸ ਦੀ ਮਰਮ ਪੱਟੀ ਵੀ ਕੀਤੀ, ਕੀਰਤਨ ਵੀ ਉਹਨੂੰ ਸੁਣਾਇਆ ਔਰ ਉਹ ਅਰੋਗ ਹੋਇਆ। ਪਰ ਇਹ ਦੱਸਣਾ ਇਹ ਸੀ ਕਿ ਭਾਈ ਜਿਹੜਾ ਇਨਸਾਨ ਕਿਸੇ ਵੀ ਹਾਲਤ ਚਲਾ ਜਾਏ ਉਹ ਪਿਆਰ ਦੇ ਕਾਬਲ ਹੀ ਹੈ। ਔਰ ਤਰਨਤਾਰਨ ਸਾਹਿਬ ਦਾ ਸਰੋਵਰ ਹੀ ਇਸ ਲਈ ਬਣਾਇਆ ਗਿਆ, ਔਰ ਗੁਰੂ ਅਰਜਨ ਸਾਹਿਬ ਖੁਦ ਕੋਹੜ ਦੇ ਰੋਗੀਆਂ ਦਾ, ਕਿਉਂਕਿ ਇਹਨੂੰ ਲੈਪਰੋਸੀ ਕਹਿੰਦੇ ਨੇ, ਹੁਣ ਤਾਂ ਐਗਜ਼ੀਮਾ ਦੇ ਥੱਲੇ ਆ ਜਾਂਦਾ ਹੈ ਔਰ ਉਹਦੇ 'ਚ ਤਾਂ ਪਸ ਨਿਕਲਦੀ ਹੈ, ਦੂਸਰਾ ਹੁੰਦਾ ਹੈ। ਸੋ ਕਿਉਂਕਿ ਗੁਰੂ ਘਰ ਦੇ ਵਿੱਚ ਜਿਹੜਾ ਇਹ ਪਾਰਟ ਗੁਰੂ ਅੰਗਦ ਸਾਹਿਬ ਦੇ ਵੇਲੇ ਤੋਂ ਗੁਰੂ ਅਮਰਦਾਸ ਜੀ ਦੇ ਵੇਲੇ ਵੀ ਗੋਇੰਦਵਾਲ 'ਚ
ਭਾਈ ਲਾਲੋ ਨਾਂ ਦੇ ਇੱਕ ਵੈਦ ਸੀ ਜਿਨ੍ਹਾਂ ਰਾਹੀਂ ਟ੍ਰੀਟਮੈਂਟ ਹੁੰਦੀ ਸੀ। ਔਰ ਇਹੀ ਕਾਰਨ ਹੈ ਪੁਰਾਣੀਆਂ ਜਿਹੜੀਆਂ ਕੁਛ ਕਿਤਾਬ 'ਚ ਹੁੰਦੇ ਸੀ ਤਈਏ ਤਾਪ ਦਾ ਇਲਾਜ, ਉਸ 'ਚੋਂ ਭਾਈ ਲਾਲੋ ਦੀ ਕਹਾਣੀ ਸੁਣਾਉਂਦੇ ਹੁੰਦੇ ਸੀ ਕਿ ਜੀ ਤਈਆ ਠੀਕ ਹੋ ਜਾਂਦਾ। ਐਕਚੁਅਲੀ ਭਾਈ ਲਾਲੋ ਜਿਹੜੇ ਨੇ ਉਹ ਗੁਰੂ ਅਮਰਦਾਸ ਜੀ ਦੇ ਵੇਲੇ ਇੱਕ ਸਿੱਖ ਜਿਨ੍ਹਾਂ ਨੂੰ ਦਵਾ ਬੂਟੀ ਦਾ ਪਤਾ ਸੀ। ਸੋ ਇਹ ਨਾਲ ਸੀ ਕਿ ਭਾਈ ਜਿਹੜੇ ਰੱਬ ਦੀ ਯਾਦ ਜੁੜਦੇ ਨੇ, ਨਾਲ ਦੀ ਨਾਲ ਸਰੀਰ ਦੇ ਜਿਹੜੇ ਰੋਗ ਨੇ ਉਹਨਾਂ ਦਾ ਨਿਵਾਰਣ ਦੇ ਲਈ ਵੀ ਜਿਹੜਾ ਹੈ ਉਹ ਦਵਾਈ ਬੂਟੀ ਹੁੰਦੀ। ਗੁਰੂ ਹਰਰਾਏ ਸਾਹਿਬ ਨੇ ਤਾਂ ਫਿਰ ਬਹੁਤ ਵੱਡਾ ਹਰਬੇਰੀਅਮ ਐਸਟੈਬਲਿਸ਼ ਕੀਤਾ ਸੀ ਜਿਹਦੇ 'ਚ ਉਹ ਰੇਅਰ ਮੈਡੀਸੀਨਲ ਪਲਾਂਟ ਸੀ ਜਿਨ੍ਹਾਂ ਬਾਰੇ ਸਾਡਾ ਇਤਿਹਾਸ ਦੱਸਦਾ ਹੈ ਕਿ ਵੀ ਜਦੋਂ ਦਾਰਾ ਸ਼ਿਕੋ ਸ਼ਾਹਜਹਾਂ ਦਾ ਬੇਟਾ ਔਰੰਗਜ਼ੇਬ ਦਾ ਭਰਾ ਬਿਮਾਰ ਹੋਇਆ, ਉਹਦਾ ਸਾਰੇ ਇਲਾਜ ਚੱਲਦੇ ਰਹੇ ਔਰ ਉਹ ਕਿਤੇ ਠੀਕ ਨਾ ਹੋਏ। ਔਰ ਫਿਰ ਕੋਈ ਵੱਡਾ ਹਕੀਮ ਆਇਆ, ਉਹਨੇ ਉਹਨੂੰ ਕਿਹਾ ਸ਼ਾਹਜਹਾਂ ਨੂੰ ਕਿ ਜੀ ਮੈਂ ਇੱਕ ਦਵਾਈ ਤਿਆਰ ਕਰ ਸਕਦਾ ਜਿਹਦੇ ਲਈ ਇਸ ਮੇਜਰਮੈਂਟ ਦੀਆਂ ਜਾਂ ਇਸ ਬ੍ਰਾਂਡ ਦੀਆਂ ਹਰੜਾਂ, ਬਾਕੀ ਵੀ ਚੀਜ਼ਾਂ ਸੀ, ਬਾਕੀ ਸਾਰੀਆਂ ਅਵੇਲੇਬਲ ਸੀ, ਹਰੜਾਂ ਅਵੇਲੇਬਲ ਨਹੀਂ ਸੀ। ਉਦੋਂ ਕਿਸੇ ਨੇ ਜਾਂ ਜੈ ਸਿੰਘ ਨੇ ਜਿਹੜਾ ਉਹਨਾਂ ਦੇ ਦਰਬਾਰ ਦੇ ਵਿੱਚ ਹੀ ਸੀ ਜੈਪੁਰ ਦਾ, ਜਿਹਦੇ ਨਾਂ 'ਤੇ ਜੈਪੁਰ ਸ਼ਹਿਰ ਵਸਿਆ ਜੀ, ਉਹਨੇ ਕਿਹਾ ਜੀ ਇਸ ਤਰ੍ਹਾਂ ਗੁਰੂ ਹਰਰਾਏ ਸਾਹਿਬ ਦਾ ਬਹੁਤ ਵੱਡਾ ਜਿਹੜਾ ਉਹਨਾਂ ਨੇ ਮੈਡੀਸੀਨਲ ਪਲਾਂਟਸ ਦਾ ਜਿਹੜਾ ਉਹ ਗਾਰਡਨ ਲਾਇਆ ਹੋਇਆ ਔਰ ਉੱਥੋਂ ਮਿਲੀ ਭੇਜੀ ਬਾਜਦਾਰਸ਼ ਕੋ ਖੁਦ ਧੰਨਵਾਦ ਕਰਨ ਆਇਆ। ਸੋ ਮੈਂ ਇਹ ਇਸ ਲਈ ਕਹਿ ਰਿਹਾ ਕਿਉਂਕਿ ਅਸੀਂ ਗੁਰੂ ਸਾਹਿਬਾਨ ਦੀ ਸ਼ਖਸੀਅਤ ਨਾਲ ਡਿਵਿਨਿਟੀ ਜਾਂ ਦੂਸਰਾ ਤਾਂ ਕਰਦੇ ਹੀ ਹਾਂ ਜਿਹੜੀਆਂ ਉਹ ਪਰਸਨੈਲਿਟੀਜ਼ ਨੇ, ਲੇਕਿਨ ਇਹਨਾਂ ਫੀਲਡਸ ਦੇ ਵਿੱਚ ਵੀ ਜਿਹੜੀਆਂ ਉਹਨਾਂ ਨੇ ਆਟੋਨੋਮਸ ਸਿਟੀ ਸੈਂਟਰ ਕਾਇਮ ਕੀਤੇ, ਜਿਹੜੇ ਟੈਕਸ ਨਹੀਂ ਸੀ ਦਿੰਦੇ ਕਿਸੇ ਨੂੰ। ਜਿੰਨੇ ਸ਼ਹਿਰ ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਜਾਂ ਗੁਰੂ ਅੰਗਦ ਸਾਹਿਬ ਨੇ ਖਡੂਰ ਸਾਹਿਬ, ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ, ਫਿਰ ਚੱਕ ਰਾਮਦਾਸ, ਗੁਰੂ ਅਰਜਨ ਸਾਹਿਬ ਨੇ ਚੱਕ ਰਾਮਦਾਸ, ਛੇਹਰਟਾ, ਤਰਨ ਤਾਰਨ, ਕਰਤਾਰਪੁਰ ਜਿਹੜਾ ਜਲੰਧਰ ਦੇ ਨੇੜੇ ਆ, ਹਰਗੋਬਿੰਦਪੁਰ, 6ਵੇਂ ਪਾਤਸ਼ਾਹ ਨੇ ਕੀਰਤਪੁਰ ਔਰ 7ਵੇਂ ਪਾਤਸ਼ਾਹ ਨੇ ਹੀ ਕੀਰਤਪੁਰ ਨੂੰ ਡਿਵੈਲਪ ਕੀਤਾ, 9ਵੇਂ ਪਾਤਸ਼ਾਹ ਨੇ ਆਪਣੀ ਮਾਤਾ ਦੇ ਨਾਂ ਚੱਕ ਨਾਨਕੀ, ਫਿਰ 10ਵੇਂ ਪਾਤਸ਼ਾਹ ਨੇ ਅਨੰਦਪੁਰ ਸਾਹਿਬ, ਪੌਂਟਾ ਸਾਹਿਬ, ਅਬਚਲ ਨਗਰ। ਸੋ ਇਹ ਇੰਡੀਪੈਂਡੈਂਟ ਔਰ ਜਿਨ੍ਹਾਂ ਦੇ ਵਿੱਚ ਇੰਡੀਪੈਂਡੈਂਟ ਪ੍ਰੋਫੈਸ਼ਨ ਸੀ। ਗੁਰੂ ਰਾਮਦਾਸ ਜੀ ਦੇ ਵੇਲੇ 52 ਕਿੱਤਿਆਂ ਦੇ ਲੋਕ ਜਿਹੜੇ ਨੇ ਅੰਮ੍ਰਿਤਸਰ 'ਚ ਇਨਵਾਈਟ ਕਰਕੇ, ਅੱਜ ਵੀ ਅੰਮ੍ਰਿਤਸਰ ਦੇ ਵਿੱਚ ਤੁਹਾਨੂੰ ਬਾਜ਼ਾਰ ਜਿਹੜੇ ਨੇ ਉਹੀ ਕੋਈ ਪਾਪੜ ਹੈ, ਕੋਈ ਲੋਹਾਰ ਹੈ, ਕੋਈ ਠਠਿਆਰ ਹੈ, ਕੋਈ ਮੁਨਿਆਰ ਹੈ, ਕੋਈ ਦੂਜਾ ਹੈ, ਪੂਰੀਆਂ ਦਾ ਇਹ ਉਸ ਪੀਰੀਅਡ 'ਚ 4 ਸਦੀਆਂ ਪਹਿਲਾਂ ਇੰਡੀਪੈਂਡੈਂਟ ਹਰ ਪ੍ਰੋਫੈਸ਼ਨ ਨੂੰ ਡਿਵੈਲਪ ਕਰਨਾ। ਸੋ ਗੱਲ ਕਹਾਵਤ ਤੋਂ ਚਲਦੀ ਕਿਤੇ ਚਲੀ ਗਈ। ਔਰ ਕਿਉਂਕਿ ਗੁਰੂ ਅਰਜਨ ਸਾਹਿਬ ਖੁਦ ਕੋਹੜ ਦੇ ਮਰੀਜ਼ਾਂ ਨੂੰ ਟ੍ਰੀਟ ਕਰਦੇ ਸੀ, ਉਹਨਾਂ ਦੇ ਮਰਮ ਪੱਟੀ ਵੀ ਕਰਦੇ ਸੀ ਔਰ ਉਹਨਾਂ ਨੂੰ ਸੀ ਵੀ ਸਰੋਵਰ 'ਚ ਇਸ਼ਨਾਨ ਕਰੋ। ਹਾਲਾਂਕਿ ਜਦੋਂ ਸਿੱਖ ਰਾਜ ਅੰਗਰੇਜ਼ਾਂ ਦੇ ਪੇਟੇ ਪਿਆ, ਜਿਹੜਾ ਸਭ ਤੋਂ ਵੱਡਾ ਸੈਂਟਰ ਸਾਡੇ ਲਈ ਬਣ ਸਕਦਾ ਉਹ ਕ੍ਰਿਸਚੀਅਨ ਮਿਸ਼ਨਰੀਜ਼ ਨੇ ਲੈ ਲਿਆ ਸੀ, ਹੁਣ ਵੀ ਉਹਨਾਂ ਦੇ ਕੋਲ ਹੈ। ਸੋ ਮੇਰਾ ਖਿਆਲ ਹੈ ਕਿ ਵੀ ਉਸ ਤੋਂ ਬਾਅਦ ਅੰਮ੍ਰਿਤਸਰ ਵੀ ਡਿਵੈਲਪ ਹੋਇਆ, ਦੁੱਖ ਭੰਜਨੀ ਬੇਰੀ ਦੇ ਨਾਲ ਜੁੜਿਆ ਹੋਏ ਵੀ ਇਹ ਫੇਥ ਨੇ, ਬਿਲਕੁਲ ਕਿ ਕੋੜੀ ਦਾ ਰੋਗ ਦੂਰ ਹੋਣ ਦੀ ਕਹਾਣੀ ਉਹਦੇ ਨਾਲ ਜੁੜੀ ਹੋਈ ਹੈ, ਬੀਬੀ ਰਜਨੀ ਦੇ ਪਤੀ ਦੀ। ਸੋ ਮਤਲਬ ਇਹ ਹੋਣਾ ਵੀ ਕਿਸੇ ਨੂੰ ਜਿਹਦਾ ਕੋਈ ਸਿਦਕ ਨਹੀਂ ਹੋਣਾ, ਉਹਨੇ ਕਹਿਣਾ ਵੀ ਕੋਈ ਨਹੀਂ ਮੈਂ ਹੁਣ ਤਰਨਤਾਰਨ ਤਾਂ ਨਹੀਂ ਰਹਾ, ਮੈਂ ਅੰਮ੍ਰਿਤਸਰ ਜਾ ਕੇ ਨਹਾਉਂਦਾ। ਉਹ ਕਹਿੰਦਾ ਵੀ ਨਹੀਂ, ਜਿਹੜੇ ਤਰਨਤਾਰਨ ਕੋੜੇ ਅੰਮ੍ਰਿਤਸਰ ਵੀ ਕੋੜੇ, ਜੇ ਤੇਰਾ ਫੇਥ ਜਾਂ ਸਿਦਕ ਇੱਥੇ ਨਹੀਂ ਹੈ ਤੇ ਉੱਥੇ ਵੀ ਫਰਕ ਨਹੀਂ ਪੈਣਾ। ਹੁਣ ਇਹ ਗੱਲ ਅਗੇਰ ਜਿਹੜੇ ਕੋੜੀ ਨੇ ਉਹ ਤਾਂ ਕੋੜੀ ਨੇ, ਉਹ ਤਾਂ ਵਿਚਾਰੇ ਸਰੀਰਕ ਤੌਰ ਤੇ ਉਹਨਾਂ ਦਾ ਜਿਹੜਾ ਉਹਨਾਂ ਦੇ ਵੱਸ ਨਹੀਂ ਸੀ, ਬਿਮਾਰੀ ਤਾਂ ਕਿਤੇ ਉਹ ਵੀ ਆ ਸਕਦੀ ਹੈ। ਜਿਵੇਂ ਅੱਜ ਕੱਲ੍ਹ ਵੁਹਾਨ ਵਾਇਰਸ ਦਾ ਫਿਰ ਜ਼ਿਕਰ ਚੱਲ ਰਿਹਾ ਕਿ ਜਿਵੇਂ COVID-19 ਵਾਲੀ ਆਈ ਵੀ ਫਿਰ ਚੀਨ 'ਚ ਮਰੀਜ਼ ਨੇ, ਦੂਜੇ ਨੇ, ਹਾਲਾਂ ਉਹਨਾਂ ਖਤਰਾ ਨਹੀਂ, ਰੌਲਾ ਜ਼ਿਆਦਾ ਪੈ ਰਿਹਾ। ਉਹ ਤਾਂ ਸਰੀਰਕ ਕੋੜੀ ਸੀ, ਪਰ ਇਹ ਜਿਨ੍ਹਾਂ ਦੀ ਗੱਲ ਅਸੀਂ ਕਰ ਰਹੇ ਹਾਂ ਇਹ ਤਾਂ ਜ਼ਹਿਨੀ ਕੋੜੀ ਨੇ। ਸਾਰਾ ਬਾਦਲ ਲਾਣਾ, ਸਾਰਾ ਟੱਬਰ ਇਹਨਾਂ ਦਾ, ਔਰ ਇਹਨਾਂ ਦੀ ਤਬਾਹੀ ਤਾਂ ਨਿਸ਼ਚਿਤ ਹੈ। ਇਹਨਾਂ ਦੀ ਕੋੜੀਆਂ ਦੀ ਨੋਹ ਨਹੀਂ ਜਿਹੜੀ ਹੈ ਅਰਦਾਸ ਕੀਤੀ ਸੀ ਕਿ ਮਹਾਰਾਜ ਜੇ ਅਸੀਂ ਬੇਅਦਬੀ ਕੀਤੀ ਕਰਾਏ ਸਾਡਾ ਕੱਖ ਨਾ ਰਹੇ। ਹੁਣ ਜਾਂ ਤਾਂ ਉਸ ਪਾਸੇ ਰਹੇ ਨੇ, ਪਰ ਫਿਰ ਵੀ ਇੱਕ ਤਬਕਾ ਸਾਡਾ ਹੋਪਿੰਗ ਅਗੇਂਸਟ ਹੋਪ ਕਰਦਾ ਕਿ ਜੀ ਇਹ ਰਿਵਾਈਵ ਹੋ ਜਾਣ, ਇਹ ਫਲਾਣਾ। ਔਰ ਉਹਦਾ ਉਦਾਹਰਣ ਹੈ ਕਿ 2 ਦਸੰਬਰ ਨੂੰ ਜਦੋਂ ਸਿੰਘ ਸਾਹਿਬਾਨ ਨੇ, ਜਿਹੜੇ ਸਿੰਘ ਸਾਹਿਬਾਨ ਇਹਨਾਂ ਦੇ ਹੀ ਥਾਪੇ ਹੋਏ ਨੇ, ਚਲੋ ਕਿਤੇ ਨਾ ਕਿਤੇ ਕੋਈ, ਹਾਲਾਂ ਸਾਨੂੰ ਤਾਂ ਉਦੋਂ ਵੀ ਲੱਗਦਾ ਸੀ ਕਿ ਵੀ ਇਹ ਇੱਕ ਸਮੋਕ ਸਕਰੀਨ ਕ੍ਰੀਏਟ ਕੀਤੀ ਹੈ ਔਰ ਇਹ 'ਚੋਂ ਨਿਕਲਣਾ ਕੁਛ ਨਹੀਂ ਹੈ। ਔਰ ਭਾਈ ਨਾਰਾਇਣ ਸਿੰਘ ਚੌੜਾ ਨੇ ਤਾਂ ਮੌਕੇ 'ਤੇ ਹੀ ਖੜਾਕਾ ਕਰਕੇ
ਜਵਾਬ ਦਿੱਤਾ ਸੀ ਵੀ ਸਾਨੂੰ ਕਬੂਲ। ਫਿਰ ਵੀ ਸਾਡੇ ਵੱਡੇ ਤਬਕੇ ਨੂੰ ਸੀ ਜੀ ਹੋਰ ਜਥੇਦਾਰ ਕਰ ਵੀ ਕੀ ਸਕਦੇ ਨੇ ਇਸ ਤੋਂ, ਹੁਣ ਹੋਰ ਤਾਂ ਇਹਨਾਂ ਨੂੰ ਗੋਲੀ ਤਾਂ ਮਾਰ ਨਹੀਂ ਸਕਦੇ। ਬਿਲਕੁਲ। ਔਰ ਇਸ ਲਈ ਉਹਨਾਂ ਨੇ ਇਹਨਾਂ ਨੂੰ ਕਿਹਾ ਦੇਖੋ ਬਾਦਲਾਂ ਦਾ ਯੁੱਗ ਖਤਮ ਹੋ ਗਿਆ। ਉਹਨਾਂ ਨੇ ਕਿਹਾ ਜੀ, ਉਹਨਾਂ ਨੂੰ ਕਿਹਾ ਕਿ ਵੀ 3 ਦਿਨ ਦੇ ਵਿੱਚ ਅਸਤੀਫਾ ਦਿਓ, ਔਰ ਨਾਲ ਦੀ ਨਾਲ 6 ਮੈਂਬਰੀ ਉਹਨਾਂ ਨੇ ਐਡਹਾਕ ਕਮੇਟੀ ਬਣਾ ਦਿੱਤੀ ਹੈ ਜਿਹੜੀ ਦੋਨੋਂ ਧਿਰਾਂ ਦੀ ਹੈ ਕਿ ਵੀ 6 ਮਹੀਨੇ ਦੇ ਵਿੱਚ ਭਰਤੀ ਕਰੋ, ਨਵੀਂ ਲੀਡਰਸ਼ਿਪ ਉੱਭਰੇਗੀ ਦੂਜੇ ਤੀਜੇ। ਬਾਕੀ ਜੋ ਧਾਰਮਿਕ ਤੌਰ ਤੇ ਭਾਂਡੇ ਮਾਂਜੋ, ਔਰ ਦੂਜਾ ਗਲ 'ਚ ਤਖਤੀ ਪਾਤੀ ਤੇ ਦੂਜਾ ਬਣਾਤਾ ਬਰਛਾ ਫੜਾ ਕੇ ਉਹਨੂੰ ਬਿਠਾਤਾ ਝੋਟੇ ਨੂੰ। ਹੁਣ ਉਸ ਸਾਰੇ 'ਚੋਂ ਅਲਟੀਮੇਟਲੀ ਉਹਨਾਂ ਨੇ ਕੀਤਾ ਉਹ ਆਪਣਾ ਦੂਜਾ ਪਾਰਟ ਕਰਕੇ ਉੱਥੇ ਜਾ ਕੇ ਅਰਦਾਸ ਹੋ ਗਈ ਜੀ, ਅਰਦਾਸ ਕਰਾਤੀ। ਹੁਣ ਚਾਹੀਦਾ ਤਾਂ ਉਦੋਂ ਇਹ ਸੀ ਜੇ ਸੱਚਮੁੱਚ ਸਾਡੇ ਜਥੇਦਾਰ ਜਿਹੜੇ ਪਰੰਪਰਾ ਨੂੰ ਸਮਝਦੇ ਨੇ, ਜੁੜੇ ਹੋਏ ਨੇ ਧਾਰਮਿਕ ਤੌਰ ਤੇ ਸਾਰੇ ਗ੍ਰੰਥੀ ਔਰ ਉਹਨਾਂ 'ਚੋਂ ਆਏ ਨੇ, ਸੋ ਇਹਨਾਂ ਨੂੰ ਇੰਨਾ ਕੁ ਤਾਂ ਜ਼ਰੂਰ ਪੜ੍ਹਿਆ ਹੋਣਾ, ਬਾਕੀ ਦੁਨੀਆ ਦੀ ਕੋਈ ਗੱਲ ਭਾਵੇਂ ਨਾ ਵੀ ਪੜ੍ਹੀ ਹੋਏ, ਉਦੋਂ ਹੀ ਉਹਨਾਂ ਨੂੰ ਕਹਿਣਾ ਚਾਹੀਦਾ ਸੀ ਕਿ ਇਹ ਜਿਹੜੇ ਹੁਕਮਨਾਮੇ ਜਾਂ ਇਸ ਕਿਸਮ ਦੇ ਫਰਮਾਨ ਜਾਂ ਦੂਜੇ ਨੇ ਉਹ ਪਾਰਟਸ ਦੇ ਵਿੱਚ ਨਹੀਂ ਹੁੰਦੇ, ਸਪਲਿਟ ਨਹੀਂ ਹੁੰਦੇ ਕਿ ਜੀ ਹੁਣ ਤੁਸੀਂ ਜਿਹੜਾ ਧਾਰਮਿਕ ਵਾਲੀ ਤੁਸੀਂ ਸਜ਼ਾ ਪੂਰੀ ਕਰ ਲਈ ਤੇ ਸਿਆਸੀ ਵਾਲੀ ਕਰਨੀ ਹੈ ਕਿ ਨਹੀਂ ਕਰਨੀ ਹੈ ਤੁਸੀਂ ਦੇਖਣਾ ਤੇ ਤੁਸੀਂ ਜਾ ਕੇ ਅਰਦਾਸ। ਉਦੋਂ ਹੀ ਇਹਨਾਂ ਦੀ ਅਰਦਾਸ ਕਬੂਲ ਨਹੀਂ ਸੀ ਹੋਣੀ ਕਿ ਭਈ ਨਹੀਂ ਤੁਸੀਂ ਇਹਨੂੰ ਫੋਲੋ ਨਹੀਂ ਕੀਤਾ ਹੈ ਜੀ। ਔਰ ਪਰ ਉਹਨਾਂ ਨੇ ਤਾਂ ਉਸ ਪੀਰੀਅਡ ਨੂੰ ਲੱਭਿਆ, ਉਸ ਪੀਰੀਅਡ ਦੇ ਵਿੱਚ ਉਹਨਾਂ ਨੇ ਫਿਰ ਕਿਵੇਂ ਗਿਆਨੀ ਹਰਪ੍ਰੀਤ ਸਿੰਘ ਦੀ ਕਰੈਕਟਰ ਅਸੈਸੀਨੇਸ਼ਨ ਕੀਤੀ, ਉਹਦਾ ਹੀ ਕਿਸੇ ਰਿਸ਼ਤੇਦਾਰ ਨੂੰ ਕੱਢ ਕੇ ਜਿਹੜਾ ਬਦ ਚਲਨ ਜਿਹਾ ਬੰਦਾ ਸੀ ਉਸ ਤੋਂ ਕੀਤਾ ਸੀ, ਉਸ ਡਿਟੇਲ 'ਚ ਨਹੀਂ ਜਾਂਦੇ। ਪਰ ਇਹਨਾਂ ਦਾ ਮਕਸਦ ਇਹ ਸੀ ਕਿ ਇਹਨਾਂ ਨੂੰ ਖਿਲਾਰ ਦਿਓ, ਔਰ ਸਿਆਸੀ ਤਾਂ ਉਹਨਾਂ ਨੇ ਮੰਨਣਾ ਨਹੀਂ ਸੀ। ਗੱਲ ਤਾਂ ਸਾਰੀ ਹਜ਼ਾਰੇਦਾਰੀ ਦੀ ਹੈ, ਜਿਸ ਹਜ਼ਾਰੇਦਾਰੀ ਨੂੰ ਕਾਇਮ ਕਰਕੇ ਬਾਦਲ ਨੇ ਕੌਮ ਦਾ ਬੇੜਾ ਗਰਕ ਕੀਤਾ। 105 ਸਾਲ ਪੁਰਾਣੇ ਅਕਾਲੀ ਦਲ ਅੱਜ ਕਿੱਥੇ ਅਕਾਲੀ ਦਲ ਖੜਾ, ਉਹ ਪਾਵਰ ਥੋੜੀ ਦੇਣ ਲੱਗੇ ਨੇ ਤੁਹਾਨੂੰ। ਸੋ ਜਿਹੜੀ ਗੱਲ ਮਜ਼ਬੂਤੀ ਦੇ ਨਾਲ ਉੱਥੇ ਜਥੇਦਾਰ ਕਮਜ਼ੋਰ ਹੋਏ, ਨਤੀਜਾ ਇਹਨਾਂ ਦਾ ਡੈਲੀਗੇਸ਼ਨ ਗਿਆ, ਇਹਨਾਂ ਨੇ ਜਾ ਕੇ ਕਿਹਾ ਕਿ ਜੀ ਇਹ 3 ਦਿਨ ਨਹੀਂ ਹੈ, ਸਾਨੂੰ ਤੁਸੀਂ ਜਿਹੜਾ ਉਹ 20 ਦਿਨ ਦਾ ਟਾਈਮ ਦਿਓ ਕਿਉਂਕਿ ਸ਼ਹੀਦੀ ਪੰਦਰਵਾੜਾ ਚੱਲ ਰਿਹਾ। ਉਹਨੇ ਕਿਹਾ ਜੀ ਠੀਕ ਹੈ, ਕਿਹਾ ਕਿ ਨਹੀਂ ਕਿਹਾ, ਪਰ ਮੀਡੀਆ ਸਾਹਮਣੇ ਉਹ ਆਏ ਨਹੀਂ ਔਰ ਇਹ ਹੋ ਗਿਆ ਵੀ ਓਕੇ ਹੋ ਗਿਆ ਜੀ। ਜਿਹੜੀ ਕਮੇਟੀ ਬਣਾਈ 6 ਮੈਂਬਰੀ ਕੋਆਰਡੀਨੇਸ਼ਨ ਜਾਂ ਐਡਹਾਕ ਜਾਂ ਜੋ ਵੀ ਉਹਦਾ ਉਹਨਾਂ ਨੇ ਨਾਂ ਰੱਖਿਆ, ਉਹਦੀ ਕੋਈ ਮੀਟਿੰਗ, ਉਹਦਾ ਚੇਅਰਮੈਨ ਇਹਨੂੰ ਧਾਮੀ ਨੂੰ ਬਣਾਇਆ ਹੋਇਆ ਸੀ, ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ, ਉਹਦੀ ਕੋਈ ਉਹਨੇ ਮੀਟਿੰਗ ਨਹੀਂ ਸੱਦੀ ਹੈ। ਔਰ ਇਸ ਸਾਰੇ ਦੇ ਬਾਵਜੂਦ ਇਹਦੇ ਇਨ ਬਿਟਵੀਨ ਕਰੈਕਟਰ ਅਸੈਸੀਨੇਸ਼ਨ ਹਰਪ੍ਰੀਤ ਸਿੰਘ ਦੀ, ਉਹ ਵਿਰਸੇ ਵਲਟੋਏ ਵਰਗੇ ਤੇ ਹੋਰ ਵੀ ਇਸ ਕਿਸਮ ਦੇ ਹੋਇਆ। ਫਿਰ ਜਦੋਂ ਦਬਾਅ ਬਣਿਆ ਦੂਜੀ ਵਾਰੀ ਸੁਖਬੀਰ ਬਾਦਲ ਨੂੰ, ਉਹਨੇ ਕਿਹਾ ਜੀ ਮੈਂ ਅਸਤੀਫਾ ਦੇ ਦਿੱਤਾ। ਹੁਣ ਵਰਕਿੰਗ ਕਮੇਟੀ ਜਿਹੜੀ ਸੀ ਉਹ ਮਨਜ਼ੂਰ ਨਹੀਂ ਕਰ ਰਹੀ, ਉਹ ਕਿ ਜੀ ਮੈਂ ਤਾਂ ਦੇ ਦਿੱਤਾ, ਮੈਂ ਤਾਂ ਸੁਰਖਰੂ ਮੈਂ ਦੇ ਦਿੱਤਾ। ਹੁਣ ਇਸ ਸਭ ਦੇ ਬਾਵਜੂਦ ਕਿ 2 ਦਸੰਬਰ ਤੋਂ ਬਾਅਦ ਉਹ ਸ਼ਹੀਦੀ ਪੰਦਰਵਾੜਾ ਵੀ ਲੰਘ ਗਿਆ, ਜਨਵਰੀ ਵੀ ਲੰਘ ਗਈ, ਇਹਨਾਂ ਨੇ ਐਲਾਨ ਕਰਤਾ ਅਕਾਲੀਆਂ ਨੇ ਜੀ ਅਸੀਂ 14 ਜਨਵਰੀ ਨੂੰ ਮਾਘੀ ਦੇ ਮੌਕੇ ਦੇ ਉੱਤੇ ਵੱਡੀ ਕਾਨਫਰੰਸ ਕਰ ਰਹੇ ਹਾਂ। ਸੁਖਬੀਰ ਬਾਦਲ ਬਿਆਨ ਦੇਣ ਲੱਗ ਗਿਆ, ਉਹਨੇ ਜਿਹੜਾ ਪਹਿਲਾ ਬਿਆਨ ਹੀ ਦਿੱਤਾ, ਉਹਨੇ ਕਿਹਾ ਅਸੀਂ ਕੋਈ ਜੁਰਮ ਨਹੀਂ ਸੀ ਕੀਤਾ, ਮੈਂ ਕੋਈ ਜੁਰਮ ਅਸੀਂ, ਪਰ ਫਿਰ ਵੀ ਅਸੀਂ ਆਪਣੀ ਝੋਲੀ 'ਚ ਪਵਾਇਆ। ਸੋ ਮਤਲਬ ਇਹ ਹੈ ਕਿ ਈਵਨ ਇਹ ਝੂਠ ਵੀ, ਹਾਲਾਂ ਉੱਥੇ ਬੈਠਾ ਅਕਾਲ ਤਖਤ ਦੇ ਸਾਹਮਣੇ ਜਿਵੇਂ ਉਹ ਕਾਂ ਤੇ ਆਇਆ ਹੋਏ ਤੇ ਉਹ ਜੀਭ ਕਦੇ ਬਾਹਰ ਕੱਢਦਾ ਕਦੇ ਅੰਦਰ ਪਾਉਂਦਾ, ਇਵੇਂ ਦਾ ਉਹ ਝੋਟੇ ਵਾਂਗੂ ਉੱਥੇ ਬੈਠਾ, ਉੱਥੇ ਤਾਂ ਕਬੂਲ ਹੈ ਕਰ ਰਿਹਾ ਸੀ। ਹੁਣ ਪਹਿਲੀ ਗੱਲ ਤਾਂ ਇਸ ਨੇ ਉਹਦੇ ਤੇ ਹੀ ਸ਼ੰਕਾ ਕਰਕੇ ਬਾਹਰ ਨਿਕਲ ਕੇ ਉਹਨੇ ਅਸੀਂ ਕੁਝ ਨਹੀਂ ਕੀਤਾ, ਫਿਰ ਵੀ ਅਸੀਂ ਕਬੂਲ ਲਿਆ। ਮਤਲਬ ਇਹ ਹੈ ਕਿ ਵੀ ਇੱਕ ਝੂਠ ਹੈ ਫਿਰ ਕਿ ਜੀ 14 ਨੂੰ ਜਿਹੜਾ ਉੱਥੇ ਇਕੱਠ ਕਰੋ ਤੇ ਦੂਜੇ ਕਰੋ। ਹਾਲਾਂ ਉਸ ਤੋਂ ਪਹਿਲਾਂ ਵੀ ਬੇਈਮਾਨੀ ਇਹਨਾਂ ਨੇ, ਜਦੋਂ 4 ਬਾਈ ਇਲੈਕਸ਼ਨਸ ਆਈਆਂ 4 ਕੰਸਟੀਚੁਐਂਸੀਜ਼ ਦੀਆਂ, ਤੇ ਉਹਨਾਂ ਨੇ ਕਿਹਾ ਕਿ ਜੀ ਤੁਸੀਂ ਜਿਹੜਾ ਦਲਜੀਤ ਚੀਮਾ ਗੈਂਡੇ ਦਾ ਬੱਚਾ, ਉਹ ਕਿ ਜੀ ਅਸੀਂ ਜਿਹੜਾ ਉਹ ਜਰਨੈਲ ਤੋਂ ਬਿਨਾਂ ਕਿਵੇਂ ਲੜਾਂਗੇ, ਉਹ ਲੜੀਆਂ ਨਹੀਂ ਹੈ ਕਿ ਜੀ ਜਰਨੈਲ। ਮਤਲਬ ਇਹ ਹੈ ਵੀ ਉਹਨਾਂ ਨੇ ਬਾਦਲਾਂ ਨੇ ਜੱਫਾ ਤਾਂ ਛੱਡਣਾ ਨਹੀਂ ਹੈ, ਉਹ ਤਾਂ ਬੈਠੇ ਹੋਏ ਨੇ। ਹੁਣ ਘੱਟੋ ਘੱਟ ਚਲੋ ਇੱਕ ਗੱਲ ਪੋਜ਼ੀਟਿਵਲੀ, ਕਿਉਂਕਿ ਸਾਰੇ ਪੀਰੀਅਡ 'ਚ ਫਿਰ ਜਿੰਨੀ ਜਿਹਨਾਂ ਨੂੰ ਹੋਪ ਹੁੰਦੀ ਹੈ ਉਹਨਾਂ ਦਾ ਫਿਰ ਰੋਸਾ ਵੀ ਹੁੰਦਾ। ਮੈਨੂੰ ਲੱਗਦਾ ਹੈ ਵੀ ਗਿਆਨੀ ਰਘਬੀਰ ਸਿੰਘ ਹੋਰਾਂ ਤੱਕ ਜਿਨ੍ਹਾਂ ਨੇ ਕਾਫੀ ਦੇਰ ਤਾਂ ਚੁੱਪੀ ਸਾਧੀ ਰਹੀ, ਇੱਕ ਸਟੇਜ ਤੇ ਤਾਂ ਇੱਕ ਅੱਧਾ ਡੈਲੀਗੇਸ਼ਨ ਜਿਹੜਾ ਉਹ ਬਾਗੀਆਂ ਦਾ ਦਾਗੀ ਤੇ ਬਾਗੀ ਉਹ ਗਏ, ਉਹਨਾਂ ਨੇ ਕਿਹਾ ਕਿ ਜੀ ਅਸੀਂ ਤਾਂ ਫੈਸਲਾ ਦੇ ਦਿੱਤਾ ਹੈ, ਹੁਣ ਸੰਗਤ ਨੇ ਦੇਖਣਾ ਕਿਵੇਂ ਲਾਗੂ ਕਰਾਉਣਾ। ਉਦੋਂ ਮੈਨੂੰ ਲੱਗਾ ਵੀ ਉਹਨਾਂ ਨੇ ਪੱਲਾ ਝਾੜ ਲਿਆ ਕਿ ਵੀ ਸਾਡਾ ਕੁਛ ਨਹੀਂ। ਪਰ ਮੈਨੂੰ ਲੱਗਦਾ ਵੀ ਇਹ ਬਾਹਰਲੇ ਡਾਲਰ ਵੀ ਭਾਰੇ ਨੇ, ਹੋਰ ਵੀ ਜਿਹੜਾ
ਉਹਨਾਂ ਨੇ ਵੀ ਜਿਹੜਾ ਇੱਕ ਚਿਪ ਚੁਪਸ ਵਾਲੀਆਂ ਚੰਗੀਆਂ ਕੋਠੀਆਂ ਵੀ ਬਣਾਉਣੀਆਂ ਨੇ, ਉਹ ਤਾਂ ਸਿੱਖ ਤਾਂ ਫਿਰ ਉਹਨਾਂ ਨੂੰ। ਸੋ ਮੈਨੂੰ ਇਹ ਲੱਗਦਾ ਵੀ ਇਸ ਪੀਰੀਅਡ ਦੇ ਵਿੱਚ ਉਹਨਾਂ ਨੂੰ ਇੰਨੀ ਕੁ ਜਿਹੜਾ ਜਥੇਦਾਰ ਨੂੰ ਵੀ ਜਿਹੜੀ ਹੈ ਉਹ ਸੰਗਤ ਰਾਹੀਂ ਹੌਸਲਾ ਮਿਲਿਆ ਕਿ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਸੱਦ ਲਈ। ਉਹਦੇ 'ਚ ਉਹਨਾਂ ਨੇ ਮੀਡੀਆ 'ਚ ਬੜਾ ਸਪਸ਼ਟ ਕਰਤਾ। ਉਹਨਾਂ ਨੇ ਕਿਹਾ ਕਿ ਭਾਈ ਇਹ ਜਦੋਂ ਤੱਕ ਇਹ ਪੂਰਾ ਫੈਸਲਾ ਲਾਗੂ ਨਹੀਂ ਹੁੰਦਾ 2 ਦਸੰਬਰ ਦਾ, ਕੋਈ ਪਾਰਟ ਨਹੀਂ ਹੈ। ਔਰ ਉਹਨਾਂ ਨੇ ਇਸ ਦੇ ਉੱਤੇ ਗਿਆਨੀ ਹਰਪ੍ਰੀਤ ਸਿੰਘ ਦੇ ਮੁੱਦੇ ਤੇ ਵੀ ਕਿਹਾ ਕਿ ਜੀ ਉਹਨਾਂ ਨੇ 5 ਪਿਆਰਿਆਂ ਦੇ ਸਾਹਮਣੇ ਖਲੋ ਕੇ ਜੋ ਕਹਿ ਦਿੱਤਾ ਹੈ ਉਹ ਬਿਲਕੁਲ ਸਪਸ਼ਟੀਕਰਨ ਹੈ, ਇਹਨਾਂ ਨੂੰ ਕੋਈ ਹੱਕ ਨਹੀਂ ਹੈ ਉਹਦੀ ਪੜਤਾਲ ਕਰਨ ਦਾ। ਔਰ ਹੁਣ ਇਸ ਸਾਰੇ 'ਚ ਇਹ ਹੈ ਕਿ ਜੀ ਹੁਣ ਫਿਰ ਇੱਕ ਖਬਰ ਹੈ ਕਿ ਜੀ 8 ਤਰੀਕ ਨੂੰ ਅਕਾਲੀਆਂ ਦਾ ਇੱਕ ਡੈਲੀਗੇਸ਼ਨ ਮਿਲੇਗਾ ਅਕਾਲ ਤਖਤ ਦੇ ਜਥੇਦਾਰ ਨੂੰ। ਉਹਨਾਂ ਨੂੰ ਦੱਸੇਗਾ ਕਿ ਜੀ ਜੇ ਤੁਹਾਡੇ ਹੁਕਮ ਅਨੁਸਾਰ ਅਸੀਂ ਕਮੇਟੀ ਬਣਾ ਕੇ ਭਰਤੀ ਕਰਦੇ ਹਾਂ ਤੇ ਉਹ ਇਲੈਕਸ਼ਨ ਕਮਿਸ਼ਨ ਔਰ ਸਾਡੀ ਪਾਰਟੀ ਦੀ ਮਾਨਤਾ ਰੱਦ ਹੋ ਜਾਏਗੀ, ਅਸੀਂ ਕਨਸਟੀਟਿਊਸ਼ਨ ਦੇ ਮੁਤਾਬਕ ਹਾਂ, ਅਸੀਂ ਦੂਸਰੇ। ਹੁਣ ਇਹਨਾਂ ਬੇਸ਼ਰਮਾਂ ਨੂੰ ਇੱਕ ਪਾਸੇ ਤਾਂ ਜਦੋਂ ਇਹ ਜਾਂਦੇ ਨੇ ਕਿ ਅਕਾਲ ਤਖਤ ਸੁਪਰੀਮ ਹੈ, ਅਕਾਲ ਤਖਤ ਅਕਾਲ ਦਾ ਤਖਤ ਹੈ, ਇਹਦੇ ਸਾਹਮਣੇ ਸਾਰੇ ਦੁਨੀਆ ਦੇ ਤਖਤ ਝੁਕਦੇ ਨੇ। ਜੇ ਸਾਰੇ ਦਾ ਸਾਰਾ ਅਕਾਲੀ ਦਲ ਜਿਹੜਾ ਹੈ ਉਹ ਇਲੈਕਸ਼ਨ ਕਮਿਸ਼ਨ ਜਾਂ ਦੂਜਾ ਬਣ ਕੇ ਇਹਨਾਂ ਨੂੰ ਜੇਲ੍ਹਾਂ 'ਚ ਵੀ ਸੁੱਟ ਦਿਓ, ਫਿਰ ਵੀ ਅਕਾਲ ਤਖਤ ਦੀ ਅਥਾਰਟੀ ਨੂੰ ਜਿਹੜਾ ਹੈ ਉਹ ਕਿਸੇ ਨੂੰ ਚੈਲੰਜ ਕਰਨ ਦਾ ਹੱਕ ਨਹੀਂ ਹੋਣਾ ਚਾਹੀਦਾ। ਨਹੀਂ ਇਲੈਕਸ਼ਨ ਨਾ ਅਸੀਂ ਤਾਂ ਬਿਲੀਵ ਹੀ ਨਹੀਂ ਕਰਦੇ ਉਹਨਾਂ ਦੇ, ਸਗੋਂ ਚੰਗਾ ਹੈ ਇਹਨਾਂ ਨੂੰ ਰਿਜੈਕਟ ਕਰਨ। ਇਹਨਾਂ ਨੂੰ ਸਮਝ ਆਇਆ ਕਿ ਵੀ ਅਸੀਂ ਇਹਨਾਂ ਦੇ ਕਨਸਟੀਟਿਊਸ਼ਨ ਦਾ ਹਿੱਸਾ ਨਹੀਂ ਹੈ। ਤੁਸੀਂ ਤਾਂ ਪਹਿਲਾਂ ਹੀ ਬੇਗੈਰਤੀ ਕਰਦੇ ਰਹੇ ਹੋ। ਇੱਕ ਪਾਸੇ ਅਕਾਲੀ ਦਲ ਦੇ ਦੋਵੇਂ ਨੁਮਾਇੰਦੇ ਹੁਕਮ ਸਿੰਘ ਔਰ ਭੁਪਿੰਦਰ ਸਿੰਘ ਮਾਨ ਜਿਨ੍ਹਾਂ ਨੇ ਇੰਡੀਅਨ ਕਨਸਟੀਟਿਊਸ਼ਨ ਦੇ ਖਰੜੇ ਤੇ ਦਸਤਖਤ ਨਹੀਂ ਸੀ ਕੀਤੇ, ਤੁਹਾਨੂੰ ਤਾਂ 1950 ਤੋਂ ਹੀ ਇਲੈਕਸ਼ਨਾਂ 'ਚ ਜਾਣਾ ਹੀ ਨਹੀਂ ਸੀ ਚਾਹੀਦਾ। ਸਹੁੰ ਖਾ ਕੇ ਜਾਂਦੇ ਹੋ, ਇੱਥੇ ਆ ਕੇ ਵੀ ਕਹਿੰਦੇ ਹੋ ਜੀ ਅਕਾਲ ਤਖਤ। ਹੁਣ ਅਕਾਲ ਤਖਤ ਤੁਹਾਡੇ ਇਲੈਕਸ਼ਨ ਕਮਿਸ਼ਨ ਤੇ ਤੁਹਾਡੇ ਸੁਪਰੀਮ ਕੋਰਟ ਤੇ ਤੁਹਾਡੇ ਦੂਜੇ ਦੇ ਥੱਲੇ। ਔਰ ਇਹ ਆਲਰੇਡੀ ਜਦੋਂ ਇੱਕ ਸਟੇਜ ਤੇ ਗਿਆਨੀ ਜਥੇਦਾਰ ਗੁਰਦਿਆਲ ਸਿੰਘ ਅਜਰੋਆ ਨੇ ਤਾਂ ਪ੍ਰੋਪਰ ਇੱਕ ਸਿਸਟਮ ਬਣਾਇਆ ਸੀ ਅਕਾਲੀਆਂ ਦਾ ਭੰਗ ਕਰਕੇ। ਉਦੋਂ ਵੀ ਇੱਕ ਪਟੀਸ਼ਨ ਜਿਹੜੀ ਆ ਉਹ ਹਾਈ ਕੋਰਟ 'ਚ ਕੀਤੀ ਗਈ ਸੀ ਕਿ ਜੀ ਇਹ ਧਾਰਮਿਕ ਜਥੇਬੰਦੀ ਦਖਲਅੰਦਾਜ਼ੀ ਨਹੀਂ ਕਰ ਸਕਦੀ। ਔਰ ਜਥੇਦਾਰ ਅਜਨੋਆ ਨੂੰ ਤਲਬ ਕੀਤਾ ਸੀ ਹਾਈ ਕੋਰਟ ਨੇ ਕਿ ਸੰਮਣ ਭੇਜੇ ਸੀ। ਉਹਨਾਂ ਨੇ ਕਿਹਾ ਮੈਂ ਅਕਾਲ ਤਖਤ ਦਾ ਜਥੇਦਾਰ ਹਾਂ, ਕਿਸੇ ਤੁਹਾਡੇ ਦੁਨਿਆਵੀ ਕੋਰਟ ਨੂੰ ਜਵਾਬ ਦੇ ਨਹੀਂ ਹੈ। ਉਹ ਬਿਲਕੁਲ ਨਹੀਂ ਸੀ ਗਏ, ਉਹਨਾਂ ਨੂੰ ਆਪ ਹੀ ਖੁਰਦ-ਬੁਰਦ ਕਰਨਾ ਪਿਆ ਸੀ। ਔਰ ਇੱਥੇ ਮੈਂ ਇਹ ਸਮਝਦਾ ਕਿ ਵੀ ਇਹ ਇਹਨਾਂ ਦੀ ਬਦਨੀਅਤ ਔਰ ਬੇਈਮਾਨ ਔਰ ਜਿਸ ਕਿਸਮ ਦਾ ਇਹਨਾਂ ਦਾ ਹਾਲ ਹੈ, ਮੈਨੂੰ ਲੱਗਦਾ ਵੀ ਇਹ ਨਾਰਾਇਣ ਸਿੰਘ ਚੌੜੇ ਨੇ ਤਾਂ ਖੜਾਕਾ ਕਰਕੇ ਇਹਨਾਂ ਨੂੰ ਸੁਣਾ ਦਿੱਤਾ ਸੀ। ਪਰ ਜਿਸ ਕਿਸਮ ਦੀ ਇਹਨਾਂ ਦੀ ਜ਼ਹਿਨੀਅਤ ਹੈ ਕੋੜੀ, ਔਰ ਕੋੜ ਦੀ ਮੈਂ ਉਹ ਗੱਲ ਕਰਦੇ ਹਾਂ ਅਖਾਣ ਰਾਹੀਂ ਆਇਆ ਭਾਵੇਂ, ਪਰ ਮੈਨੂੰ ਲੱਗਿਆ ਵੀ ਇਹ ਜ਼ਹਿਨੀ ਤੌਰ ਤੇ ਕੋੜੀ ਨੇ। ਇਹਨਾਂ ਤੋਂ ਕੋਈ ਜਿਹੜਾ ਹੈ ਹੁਣ ਇਹਨਾਂ ਦੇ ਖਾਤਮੇ ਦਾ ਹੀ ਵਕਤ ਹੈ, ਜਿਹਨੂੰ ਖੁਦ ਹੀ ਹਰਸਿਮਰਨ ਕੌਰ ਨੇ ਮੰਗਿਆ ਹੋਇਆ ਗੁਰੂ ਰਾਮਦਾਸ ਦੇ ਦਰਬਾਰ 'ਚ ਖਲੋ ਕੇ ਕਿ ਸਾਡਾ ਕੱਖ ਨਾ ਰਹੇ। ਤੇ ਮੇਰਾ ਖਿਆਲ ਹੈ ਕਿ ਵੀ ਕੌਮ ਨੂੰ ਵੀ ਘੱਟੋ ਘੱਟ ਹਰਸਿਮਰਨ ਕੌਰ ਦੀ ਅਰਦਾਸ ਤੇ ਯਕੀਨ ਕਰ ਲੈਣਾ ਚਾਹੀਦਾ ਕਿ ਵੀ ਉਹਨੇ ਆਪ ਹੀ ਮੰਗਿਆ ਕਿ ਸਾਡਾ ਕੱਖ ਨਾ ਰਹੇ ਤੇ ਇਹਨਾਂ ਨੂੰ ਜਿਹੜਾ ਉਹ ਕੱਖ ਦੇ ਵਿੱਚ ਹੀ ਕਨਵਰਟ ਕਰੋ। ਇਹ ਇਸੇ ਦੇ ਇਹ ਹੱਕਦਾਰ ਨੇ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ ਤੁਸੀਂ ਇਸ ਤਰ੍ਹਾਂ ਜੁੜੇ ਰਹਿਣਾ। ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।